ਨਹੀਂ ਅਸੀਂ ਕਿਹਾ ਸੀ ਬਾਬਾ ਜੀ ਤੁਸੀਂ ਦੱਸੋ ਜੋ ਖਾਣਾ ਹੈ। ਵਾਹ, ਤੁਸੀਂ ਸਿੱਖ ਹੋ, ਤੁਸੀਂ ਪੀ ਪੂ ਵੀ ਲੈਂਦੇ ਹੋ, ਅਸੀਂ ਕਿਤੋਂ ਲਿਆ ਕੇ ਵੀ ਤੁਹਾਨੂੰ ਦੇ ਦਾਂਗੇ। ਤੇ ਇਹਨਾਂ ਸਿੱਖਾਂ ਨੇ ਆਣ ਕੇ ਇਹ ਬਾਤ ਕੀਤਾ ਹੈ। ਇਹ ਚੱਕਰਮਦਾਸ ਦੀ ਨੌ ਅਸਾਂ ਇਹ ਸੁਣਿਆ ਕਿ ਚੱਕਰਮਦਾਸ ਪੁਰਾਣਾ ਵੀ ਇਹਨਾਂ ਬਾਵਿਆਂ ਦਾ ਸੀ। ਅੱਛਾ ਜੀ, ਇਹ ਜਿਹੜੇ ਸਿੱਖ ਸੀ ਨਾ ਇਹ ਬਾਵੇ ਕਹਾਉਂਦੇ ਸਨ। ਅੱਛਾ ਜੀ। ਲੋ ਜੀ ਸਰਦਾਰ ਜੀ, ਇਹ ਆ ਗਿਆ ਜੀ ਅਮਨੀਪੁਰ ਸੈਦਾ। ਇਹ ਜਿਹੜਾ ਪਿੰਡ ਤੁਹਾਡੇ ਗੁਰਜੀ ਬਾਗਾ ਦੇ ਬਿਲਕੁਲ ਜਨੂਬ ਸਾਈਡ ਤੇ ਰਾਤ ਹੋਈ ਨੇ, ਲੋਕ ਬਦਲ ਗਏ ਤੇ ਕੱਚੀਆਂ ਦੀ ਜਗ੍ਹਾ ਤੇ ਪੱਕੀਆਂ ਸੜਕਾਂ ਆ ਗਈਆਂ ਤੇ ਕੱਚੀਆਂ ਗਲੀਆਂ ਦੀ ਬਜਾਏ ਪੱਕੀਆਂ ਗਲੀਆਂ ਆ ਗਈਆਂ, ਬਾਜ਼ਾਰ ਪੱਕੇ ਆ ਗਏ ਤੇ ਘਰ ਪੱਕੇ ਹੋ ਗਏ, ਮਸਜਿਦਾਂ ਪੱਕੀਆਂ ਹੋ ਗਈਆਂ, ਗੁਰਦੁਆਰੇ ਪੱਕੇ ਹੋ ਗਏ, ਮਜ਼ਬੂਤ ਹੋ ਗਏ, ईमान कमज़ोर हो गए। तो यह जोड़ा ना गौरमेंट प्राइमरी स्कूल राह पक्के हो गए तो रिश्ते कच्चे हो गए ने। पिंड चक रामदास, मैं नाम पढ़िया रामदास तो मैनू ये महसूस होया कि पिंड लाजमी हिंदुओं के सिखां के नाल रिलेटेड होएगा, हिंदू तो सिख इत्थे वसदे रहने होंगे। तो मेरा छड़ के जान नूं दिल नहीं किया। तो यह जे बुनियादी मरकज़े सेहत चक रामदास 9 यह लिखा है। ज़िला गुजरांवाला ये पिंड के बाहरले पासे है, पिंड के दखन पासे। तो हुण मैं पिंड के तुहानूं लैके चला जे, अल्लाह तुहाडा भला करे। दखन पासे मैं एंट्री करांगा ते फिर जिहड़ा ना तुहाडे पिंड चक रामदास जिहड़ा ना पिंड जिहड़ा किसी सिख या हिंदू का बसाया है ਉਹਦੇ अंदर तुहानूं लैके जाऊँगा। ਤੇ ਇਹਨਾਂ ਸਿੱਖਾਂ ਨੇ ਆਣ ਕੇ ਇਹ ਬਾਤ ਕੀਤਾ ਹੈ। ਇਹ ਚੱਕਰਮਦਾਸ ਦੀ ਨੌ ਤੋਂ ਆਇਆ ਫਿਰ ਨਵਾਂ ਚੱਕਰਮਦਾਸ ਉਹਨਾਂ ਦੀ जी अस्सलाम वालेकुम रहमतुल्लाह जी। वालेकुम सलाम। की हाल जे बुजुर्गो, ठीक ठाक जे, खैरियत है? अल्हम्दुलिल्लाह। ਸਾਡੇ ਉਧਰ ਦੋਸਤ ਨੇ ਇੰਡੀਆ ਦੇ ਵਿੱਚ, ਉਹਨਾਂ ਨੇ ਫਰਮਾਇਸ਼ ਕੀਤੀ ਜੀ ਡੈਂਸਰ, ਉੱਥੋਂ ਗਏ ਸਨ ਕੋਈ ਹਿੰਦੂ, ਸਹੀ ਕਹਿੰਦੇ ਜੀ ਅਸੀਂ ਪਿੰਡ ਵੇਖਣਾ ਹੈ। ਜਿਸ ਟਾਈਮ ਮੈਂ ਇਹ ਗੁਜ਼ਰਿਆ ਸੁਬਾਹ ਵੀ ਇਧਰੋਂ ਆ ਤੇ ਮੈਂ ਕਿਹਾ ਸ਼ਾਮ ਨੂੰ ਸੈਕਿੰਡ ਟਾਈਮ ਵਾਪਸੀ ਤੇ ਮੈਂ ਦੇਖਾਂਗਾ। ਸਹੀ ਸਫ਼ਰ ਦੂਰ ਦਾ ਸੀ, ਵਾਪਸੀ ਦੇਖਿਆ ਮੈਂ ਕਿਹਾ ਜਿਹੜਾ ਇਹ ਚੱਕ ਰਾਮਦਾਸ ਹੈ ਜੀ ਇਹ ਕਿਸੇ ਹਿੰਦੂ ਦੇ ਨਾਮ ਤੇ ਬਣਿਆ। ਜੀ ਇਹ ਜਿਹੜਾ ਪਿੰਡ ਵਸਾਇਆ ਗਿਆ ਹਿੰਦੂ ਜਾਂ ਸਿੱਖ ਦੇ ਨਾਮ ਤੇ ਇਹ ਪਿੰਡ ਵਸਾਇਆ ਗਿਆ। ਅਜੇ ਵੀ ਨਾਂ ਉਹ ਚੱਲਦਾ। ਪਹਿਲੇ ਤੁਸੀਂ ਇਹ ਦੱਸੋ, ਅਸੀਂ ਇਹ ਜਿਹੜਾ ਪਿੰਡ ਬੈਠੇ ਹਾਂ ਇਹਦਾ ਨਾਮ ਹੈ ਚੱਕ ਰਾਮਦਾਸ ਚੱਕਰਮਦਾਸ ਨੌ।
ਨੌ ਦਾ ਮਤਲਬ ਹੈ ਨਿਆ। ਨਿਆ ਪੁਰਾਣਾ ਚੱਕ ਰਾਮਦਾਸ ਕਿਹੜਾ ਹੈ? ਪੁਰਾਣਾ ਚੱਕ ਰਾਮਦਾਸ ਨਾਲ ਜੀ ਆ ਮੰਡਾਲਿਆ ਤੇ ਅੱਗੇ ਨੂੰ ਜਾਈਏ ਨੇ ਜੀ ਚਾਹੇ ਇੱਥੋਂ ਸਾਡੀ ਸੜਕ ਜਾਂਦੀ ਕੋਲੀ ਨਾਂਗਰਾ ਕੋਲੀ ਬਾਗਾ ਭਲਾਰ ਖਿਊਂਕੋਟ ਲੰਘ ਕੇ ਨਾ ਜੀ ਅੱਗੇ ਚੱਕ ਪੁਰਾਣਾ ਹੁੰਦਾ ਹੈ। ਪੁਰਾਣਾ ਚੱਕ ਰਾਮਦਾਸ। ਚੱਕ ਰਾਮਦਾਸ ਪੁਰਾਣਾ। ਠੀਕ ਹੈ। ਅੱਛਾ ਭਾਜੀ, ਇਹ ਜਿਹੜਾ ਚੱਕ ਰਾਮਦਾਸ 9 ਬਣਿਆ ਹੈ, ਜੀ। ਇਹ ਅਗਰ ਦੇਖਿਆ ਜਾਏ ਤਾਂ ਮੇਰਾ ਜੈਸਾ ਤਾਂ ਖਿਆਲ ਹੈ ਕਿ ਉਹ ਉਸੇ ਪਿੰਡ ਚੋਂ ਉੱਠ ਕੇ ਤੇ ਉਸ ਬੰਦੇ ਨੇ ਇਹ ਪਿੰਡ ਵਸਾਇਆ ਹੋਵੇਗਾ। ਬਸ ਇਹੀ ਸੁਣ ਕੇ ਆਈ ਇਹ ਗੱਲ ਜੀ। ਅਸਾਂ ਇਹ ਸੁਣਿਆ ਕਿ ਚੱਕ ਰਾਮਦਾਸ ਪੁਰਾਣਾ ਵੀ ਇਹਨਾਂ ਬਾਵਿਆਂ ਦਾ ਸੀ। ਅੱਛਾ ਜੀ। ਇਹ ਜਿਹੜੇ ਸਿੱਖ ਸੀ ਨਾ ਇਹ ਬਾਵੇ ਕਹਾਉਂਦੇ ਸਨ। ਅੱਛਾ ਜੀ। ਕਿਉਂਕਿ ਸਿੱਖ ਬਰਾਦਰੀ ਬਾਵੇ ਮਤਲਬ ਕਿ ਜਿਵੇਂ ਅਸੀਂ ਆਪਣੇ ਕੋਈ ਬਜ਼ੁਰਗ ਨੂੰ ਪੀਰ ਸੱਦਦੇ ਨਾ ਜੀ, ਜੀ ਜੀ। ਉਹ ਉਹਨਾਂ ਨੂੰ ਬਾਵੇ ਪੀਰਾਂ ਦਾ ਇhtਰਾਮ ਸੀ ਉਹਨਾਂ ਨੂੰ। ਅੱਛਾ, ਬਾਵਾ ਉਹਨੂੰ ਕਿਹਾ ਜਾਂਦਾ ਜਿਹੜੇ ਪੀਰ ਦਾ ਰੁਤਬਾ ਪਾਉਂਦੇ ਪੀਰ ਹੋਣ। ਦਾ ਰੁਤਬਾ ਪਾਉਂਦੇ। ਅੱਛਾ ਅੱਛਾ ਅੱਛਾ। ਇਹ ਚੱਕ ਰਾਮਦਾਸ ਪੁਰਾਣਾ ਜੀ ਆ ਬਾਅਦ ਚ ਨਾ ਇਹ ਆਬਾਦ ਕੀਤਾ ਹੈ। ਅੱਛਾ ਜੀ। ਤੇ ਸੰਨ 47 ਚਣ ਕੇ ਅਸੀਂ ਆਏ ਇੱਧਰ। ਇਹ ਜਿਹੜਾ ਪਿੰਡ ਹੈ ਕਿੰਨੀ ਕੁ ਦੇਰ ਪੁਰਾਣਾ ਬਸਿਆ ਹੋਇਆ, ਕੋਈ ਦੱਸ ਦੇਣ? ਇਹ ਤਾਂ ਬਹੁਤ ਪੁਰਾਣਾ ਪਿੰਡ ਵੀ ਹੁਣ ਪੁਰਾਣਾ ਹੀ ਬਣ ਗਿਆ ਬਹੁਤ ਜ਼ਿਆਦਾ। ਅੱਛਾ ਹਾਂਜੀ 47 ਤੋਂ ਬਹੁਤ ਪਹਿਲੇ ਦਾ ਬਾਅਦ ਹੈ। ਅੱਛਾ, ਇਹ ਕਿਸ ਬੰਦੇ ਨੇ ਵਸਾਇਆ ਇਸ ਜੀ? ਇੱਥੇ ਜੀ ਸਾਡੇ ਸੁਣਨ ਚ ਬਾਬਾ ਸੌਣ ਸਿੰਘ ਸੀ ਜੀ। ਬਾਬਾ ਸੋਹਣ ਸਿੰਘ। ਬਾਬਾ ਸੌਣ ਸਿੰਘ। ਅੱਛਾ ਜੀ। ਉਹਨਾਂ ਦਾ ਭਾਈ ਸੇਵਾ ਸਿੰਘ ਸੀ। ਅੱਛਾ ਜੀ। ਇੱਕ ਉਹਨਾਂ ਦਾ ਚਾਚਾ ਜਗੀਰ ਸਿੰਘ ਸੀ। ਅੱਛਾ ਜੀ। ਜਗੀਰ ਸਿੰਘ ਦੀਆਂ 3 ਸ਼ਾਦੀਆਂ, 2 ਸ਼ਾਦੀਆਂ ਹੋਈਆਂ, ਉਹਦੀ ਤੇ ਔਲਾਦ ਕੋਨੇ ਸੀ। ਫਿਰ ਤੀਸਰੀ ਸ਼ਾਦੀ ਉਹਦੀ ਨਾ ਚੀਮਾ ਬੈਂਕਾ ਚੀਮਾ, ਉੱਥੇ ਤੀਸਰੀ ਸ਼ਾਦੀ ਉਹਨਾਂ ਦੇ ਹੋਈ ਸੀ। ਹਾਂਜੀ, ਤੇ ਉਹਨਾਂ ਚੋਂ ਫਿਰ ਪਤਾ ਨਹੀਂ ਕੋਈ ਹੋਈ ਜਾਂ ਨਹੀਂ ਔਲਾਦ। ਹਾਂਜੀ, ਤੇ ਬਾਬਾ ਸੌਣ ਸਿੰਘ ਦਾ ਇੱਕ ਲੜਕਾ ਗੁਰਦੀਪ ਸਿੰਘ ਸੀ। ਅੱਛਾ ਜੀ, ਗੁਰਦੀਪ ਸਿੰਘ ਸਾਡੇ ਕੋਲ ਨਾ ਜੀ ਆਇਆ ਇੱਥੇ ਸਾਡੇ। ਗੁਰਦੀਪ ਸਿੰਘ ਆਇਆ? ਹਾਂਜੀ, ਸਾਡੇ ਵਾਹ ਕੋਲ ਬਈ। ਆਇਆ, ਮੇਰੇ ਨਾਲ ਰਾਤ ਵੀ ਅਸੀਂ ਇਕੱਠੇ ਸੁੱਤੇ। ਕੀ ਹੀ ਬਾਤ। ਅਸੀਂ ਉਹਨਾਂ ਇਹ ਨੂੰ ਕਿਦੋਂ ਦੀ ਗੱਲ ਹੈ ਭਾਜੀ? ਇਹ ਤਕਰੀਬਨ ਕਾਫੀ ਅਰਸੇ ਦੀ ਗੱਲ ਹੈ ਜੀ। ਤਕਰੀਬਨ ਇਹ 20-22-25 ਸਾਲ ਦੀ ਗੱਲ ਹੈ। ਹਜੇ ਤੱਕ ਉਹ ਰਾਤ ਉਹ ਯਾਦ ਹੈ? ਅਜੇ ਤੱਕ ਸਾਨੂੰ ਯਾਦ ਹੈ। ਅੱਛਾ, ਕੀ ਖਾਦਾ ਪੀਤਾ ਕੀ ਸਾਜੇ ਉਸ ਉਹ ਵਕਤ? ਮੀਟ ਖਾਂਦੇ ਨੇ ਸੀ। ਮੀਟ ਨਹੀਂ ਖਾਂਦੇ? ਅੰਡਾ ਵੀ ਨਹੀਂ ਸੀ ਖਾਂਦੇ। ਅੱਛਾ। ਹਾਂਜੀ, ਹੋਰ ਸਬਜ਼ੀਆਂ ਵਗੈਰਾ ਤੁਹਾਡਾ ਦਿਲ ਤੇ ਕਰਦਾ ਹੋਵੇਗਾ ਬੱਕਰਾ ਖਵਾਈਏ ਇਹਨੂੰ। ਉਹ ਮੈਂ ਤੁਹਾਨੂੰ ਦੱਸਣਾ ਨਾ ਜੀ, ਉਹ ਮੈਂ ਦੱਸਣਾ ਤੁਹਾਨੂੰ। ਅੱਛਾ। ਬਾਅਦ ਦੀ ਗੱਲ ਹੈ। ਗੁਰਦੀਪ ਸਿੰਘ ਹੁਣੀ ਸਾਡੇ ਕੋਲ ਉਹਨਾਂ ਸਾਸੀ ਵੀ ਗਿਆ ਯਾਰ ਸਾਡਾ ਵੀ ਦਿਲ ਕਰਦਾ ਆਪਣਾ ਪਿੱਛੇ ਪਿੰਡ ਦੇਖਣ ਨੂੰ। ਅੱਛਾ। ਤੇ ਉਹ ਕਹਿ ਲਗੇ ਚਲੋ ਕੋਈ ਸ਼ਾਦੀ ਕਾਰਡ ਇਹ ਉਹ ਕਰਾਂਗੇ ਕੋਈ। ਅੱਛਾ ਜੀ। ਉਹ ਨਾ ਇੱਥੋਂ ਜਾਣ ਤੋਂ ਥੋੜੇ ਅਰਸੇ ਬਾਅਦ ਹੀ ਨਾ ਜੀ ਹਾਂ ਹਾਂ। ਉਹ ਫੈਮਿਲੀ ਦੇ ਨਾਲ ਜਾ ਰਹੇ ਸਨ। ਅੱਛਾ। ਉਹਨਾਂ ਦਾ ਐਕਸੀਡੈਂਟ ਹੋ ਗਿਆ। ਅੱਛਾ। ਹਾਂਜੀ, ਉਹ ਐਕਸੀਡੈਂਟ 'ਚ ਨਾ ਉਹ 5 ਜਾਂ 6 ਜਿਹੜੇ ਸੀ ਨਾ ਹਾਂ, ਉਹ ਮਤਲਬ ਬਹੁਤ ਹੋ ਗਏ ਓਏ ਹੋਏ ਹੋਏ। ਐਕਸੀਡੈਂਟ ਦੇ ਵਿੱਚ। ਹਾਂਜੀ, ਉਹ ਫਿਰ ਬਾਅਦ 'ਚ ਗੁਰਦੀਪ ਸਿੰਘ ਦਾ ਇੱਕ ਬੇਟਾ ਸੀ, ਉਹ ਨਹਿੰਦਰ ਸਿੰਘ ਉਹਦਾ ਨਾਂ ਸੀ ਉਹਦਾ ਜੀ। ਉਹ ਫਿਰ ਬਾਅਦ 'ਚ ਉਹ ਕੈਨੇਡਾ ਹੁੰਦਾ ਸੀ। ਅੱਛਾ। ਇਸ ਟਾਈਮ ਵੀ ਉਹ ਤੋਂ ਸਾਡੇ ਕੋਲ ਆਇਆ। ਸਾਨੂੰ ਪਤਾ ਲੱਗਾ ਕਿ ਸਿਆਲਕੋਟ ਗਿਆ ਹੈ। ਅੱਛਾ ਜੀ। ਸਿਆਲਕੋਟ ਆਇਆ, ਉਹ ਫੈਮਿਲੀ ਸਿਆਲਕੋਟ ਦੀ ਉੱਤੇ ਹੁੰਦੀ ਸੀ, ਉਹਨਾਂ ਦੇ ਨਾਲ ਹੀ ਆਇਆ ਉਹ। ਹੂੰ। ਸਾਨੂੰ ਜਿਸ ਵੇਲੇ ਪਤਾ ਲੱਗਾ ਨਾ ਕਿ ਸਾਡੇ ਪਿੰਡ ਦੇ ਗੁਰਦੀਪ ਸਿੰਘ ਦਾ ਬੇਟਾ, ਕਿਉਂਕਿ ਮੇਰੇ ਕੋਲ ਰਾਤ ਉਹਨੇ ਗੁਜ਼ਾਰੀ ਸੀ, ਉਹ ਦਿਲਚਸਪੀ ਸਾਨੂੰ ਉਹਨਾਂ ਨਾਲ ਹੈ ਸੀ, ਪਿਆਰ ਸੀ। ਪਿਆਰ ਸੀ। ਪਿਆਰ। ਹਾਂਜੀ, ਅਸੀਂ ਉਹਨਾਂ ਕੋਲ ਸਿਆਲਕੋਟ ਗਏ ਜੀ। ਕੀ ਹੀ ਵਾ। ਹਾਂਜੀ, ਸਿਆਲਕੋਟ ਜਾ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਬਾਬਾ ਜੀ ਸਾਡੇ ਕੋਲ ਜ਼ਰੂਰ ਤੁਸੀਂ ਆਉਣਾ। ਵਾਹ। ਹਾਂਜੀ, ਸਾਡੇ ਨਾਲ ਹੀ ਚਲੋ, ਗੱਡੀ ਸਾਡੇ ਕੋਲ ਆਇਆ ਸੀ। ਅੱਛਾ। ਕਹਿਣ ਲੱਗੇ ਨਹੀਂ ਅਸੀਂ ਜ਼ਰੂਰ ਤੁਹਾਡੇ ਕੋਲ ਆਵਾਂਗੇ, ਸਾਨੂੰ 1-2 ਕੰਮ ਹੈ ਅਸੀਂ ਕਰ ਲਈਏ ਤੇ ਅਸੀਂ ਤੁਹਾਡੇ ਕੋਲ ਆਵਾਂਗੇ। ਉਹ ਫਿਰ ਨਾ ਜੀ ਸਾਡੇ ਆਏ, ਸਰਦੀਆਂ ਦਾ ਮੌਸਮ ਸੀ। ਅੱਛਾ ਜੀ। ਹਾਂਜੀ, ਅਸੀਂ ਬੜੀ ਫਿਰ ਅਸੀਂ ਨਾ ਉਸ ਦਿਨ ਫਿਰ ਬੱਕਰਾ ਹਲਾਲ ਕੀਤਾ। ਮਹਿੰਦਰ ਸਿੰਘ ਜਦੋਂ ਉਹਦਾ ਹਾਂਜੀ, ਪੁੱਤਰ ਆਇਆ। ਪੁੱਤਰ ਜਦੋਂ ਆਇਆ। ਹਾਂ। ਅੱਛਾ, ਉਹ ਬੱਚੇ ਦੀ ਮਹਿੰਦਰ ਸਿੰਘ ਦੀ ਕਿੰਨੀ ਉਮਰ ਸੀ? ਉਹ ਉਮਰ ਉਹ ਵੀ ਬੱਚੀਆਂ ਵਾਲਾ ਸੀ, ਮਤਲਬ ਸ਼ਾਦੀ ਮਹਿੰਦਰ ਸ਼ੁਦਾ ਸਿੰਘ ਜੀ ਹਾਂ। ਤੇ ਗੁਰਦੀਪ ਸਿੰਘ? ਗੁਰਦੀਪ ਸਿੰਘ ਦੀ ਉਮਰ ਉਹ ਮੇਰੇ ਨਾਲ ਲਾ ਲਓ ਹੋਏਗੀ ਜਿੰਨੀ ਕਿ ਮੇਰੀ ਹੈ। ਅੱਛਾ, ਉਹ 60 ਸਾਲ ਹੈਗੀ ਤੁਹਾਡੀ ਉਮਰ? ਮੇਰੀ 62-63 ਸਾਲ। 62-63 ਸਾਲ। ਹਾਂਜੀ। ਅੱਛਾ। ਤੇ ਉਹ ਫਿਰ ਨਾ ਜੀ ਸਾਡਾ ਉਹਨਾਂ ਨਾਲ ਹਜੇ ਵੀ ਉਹ ਟੈਲੀਫੋਨ ਤੇ ਰਾਬਤਾ। ਮੇਰਾ ਬੇਟਾ ਇੱਕ ਲੰਦਨ ਹੁੰਦਾ। ਅੱਛਾ। ਉਹਨਾਂ ਨਾਲ ਮੇਰਾ WhatsApp ਨਹੀਂ ਚੱਲਦਾ, ਇਸ ਤੋਂ ਮੈਨੂੰ ਘੱਟ ਟੈਲੀਫੋਨ ਕਰਦਾ। ਅੱਛਾ। ਹੁਣ ਉਹ WhatsApp ਤੇ ਲੋਕੀ ਇੰਟਰਨੈਟ ਤੇ ਜ਼ਿਆਦਾ ਹਾਂਜੀ ਕਰਦੇ ਨੇ। ਹਾਂਜੀ ਹਾਂਜੀ। ਤੋਂ ਮੇਰੇ ਬੇਟੇ ਨਾਲ ਹਜੇ ਵੀ ਉਹ ਫਿਰ ਮੇਰਾ ਬੇਟਾ ਉੱਥੋਂ ਲੰਦਨ ਤੋਂ ਮੈਨੂੰ ਉਹਨਾਂ ਦੀ ਸਲਾਮ ਦੁਆ ਦਿੰਦਾ ਕਿ ਬਾਬੇ ਉਹਨਾਂ ਦਾ ਫੋਨ ਆਇਆ ਸੀ। ਅੱਛਾ। ਤੇ ਉਹਨਾਂ 1-2 ਦਫਾ ਸਾਨੂੰ ਕਿਹਾ ਕਿ ਮੈਂ ਇੱਥੇ ਆਵਾਂਗਾ, ਮਾਂ ਫੈਮਿਲੀ। ਹਾਂ ਹਾਂ। ਤੇ ਪਹਿਲੇ ਤਾਂ ਸਾਡਾ ਪ੍ਰੋਗਰਾਮ ਨਹੀਂ ਸੀ ਕਿ ਪਤਾ ਨਹੀਂ ਕਿਵੇਂ ਦੇ ਲੋਕ ਨੇ, ਅਸੀਂ ਜਾਵਾਂਗੇ, ਸਾਨੂੰ ਬਹੁਤ ਮੁਹੱਬਤ ਦਿੱਤੀ। ਹਾਂਜੀ, ਹੁਣ ਮੇਰਾ ਦਿਲ ਕਰਦਾ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਨਾ ਬਿਮਾਰ। ਮਹਿੰਦਰ ਸਿੰਘ ਕਹਿੰਦਾ? ਹਾਂਜੀ। ਕੀ ਆਈ ਵਾਹ। ਤੇ ਮੈਂ ਅਸੀਂ ਤੁਹਾਡੇ ਕੋਲ ਇੱਥੇ ਆਉਣਾ ਜ਼ਰੂਰ। ਅੱਛਾ ਜੀ।
ਇਹ ਵਿਰਕ ਬਰਾਦਰੀ ਸੀ ਜੀ। ਹਾਂਜੀ। ਤੇ ਇੱਕ ਹੋਰ ਬਰਾਦਰੀ ਸਿੱਖ ਸਨ ਇੱਥੇ, ਸਰਜੀਤ ਸਿੰਘ ਉਹ ਰੰਧਾਵੇ ਸਨ। ਅੱਛਾ, ਇਸੇ ਪਿੰਡ 'ਚ ਹੀ? ਹਾਂਜੀ, ਉਹ ਵੀ ਸਾਡੇ ਕੋਲ ਇੱਕ ਦਫਾ, ਉਹ ਨਾਲ ਉਹਦੀ ਬੇਟੀ ਆਈ। ਅੱਛਾ। ਉਹ ਬੇਟੀ ਦਾ ਤੇ ਮੈਨੂੰ ਨਾਮ ਜ਼ੇਨ ਚੋਂ ਨਿਕਲ ਗਿਆ ਹੈ। ਅੱਛਾ। ਉਹ ਸਾਡੇ ਕੋਲ ਹਫਤਾ ਰਹੇ ਜੀ। ਵਾਹ। ਹਾਂਜੀ, ਉਹਨਾਂ ਨੂੰ ਅਸੀਂ ਨਾਲ ਦੇ ਪਿੰਡ ਬਕਾਪਰ, ਜਿੱਥੇ ਵੀ ਉਹਨਾਂ ਸਾਨੂੰ ਕਿਹਾ ਨਾ, ਰਿਸ਼ਤੇਦਾਰੀਆਂ ਸੀ ਉਹਨਾਂ ਦੀਆਂ ਜਿੱਥੇ? ਬਕਾਪਰ ਜ਼ਮੀਨ ਵੀ ਸੀ ਉਹਨਾਂ ਦੀ। ਅੱਛਾ। ਤੇ ਉਹ ਫਿਰ ਉੱਥੇ ਵੀ ਇੱਥੇ ਉਹਨਾਂ ਨੂੰ ਲੈ ਕੇ ਗਏ। ਅੱਛਾ ਜੀ। ਤੇ ਜਿਹੜਾ ਬਾਬਾ ਗੁਰਦੀਪ ਸਿੰਘ ਸੀ ਨਾ, ਉਹ ਜਦੋਂ ਆਏ ਨਾ ਜੀ, ਅਸੀਂ ਉਹਨਾਂ ਨੂੰ ਫਿਰ ਕਿਹਾ, ਦੱਸੋ ਬਾਬਾ ਜੀ, ਸਾਨੂੰ ਪਤਾ ਕਿ ਤੁਹਾਡਾ ਹੀ ਸਾਰਾ ਪਿੰਡ ਸੀ ਇਹ, ਕੀ ਬਾਤ, ਮਲਕੀਅਤ ਤੁਹਾਡੀ ਸੀ। ਅੱਛਾ। ਤੁਸੀਂ ਆਪਣੀ ਸਮਝੋ ਤੇ ਉਂਝ ਹੀ ਸਾਨੂੰ ਦੱਸੋ ਜਿੱਥੇ ਜਿੱਥੇ ਤੁਸੀਂ ਜਾਣਾ, ਅਸੀਂ ਉਂਝ ਹੀ ਤੁਹਾਨੂੰ ਨਾ ਫਰਾਉਣਾ। ਸਾਡੇ ਆ ਨਹਿਰ ਦਾ ਰੈਸਟ ਹਾਊਸ ਤੇ ਇੱਥੇ ਬੰਗਲਾ ਸੀ। ਹਾਂਜੀ, ਰੈਸਟ ਹਾਊਸ, ਉੱਥੇ ਗਏ। ਫਿਰ ਉੱਥੇ ਅਸੀਂ ਫਿਰਦੇ ਫੁਰਦੇ ਇੱਕ ਅਸੀਂ ਦੀਵਾਰ ਤੇ ਨਾ ਨਿਸ਼ਾਨ ਲਾਇਆ, ਤੇ ਉਹ ਫਿਰ ਰਿਵਾਲਵਰ ਨਾਲ ਸੀ ਉਹ ਨਿਸ਼ਾਨੇ ਨਿਸ਼ੂਨੇ ਕੀਤੇ। ਅੱਛਾ, ਉਹਨਾਂ ਵੀ ਭਾਵੇਂ ਉਹਨਾਂ ਵੀ ਕੀਤੇ, ਅਸੀਂ ਵੀ ਕੀਤੇ। ਹਾਂਜੀ। ਤੁਸੀਂ ਤੇ ਭਾਜੀ ਬਚਪਨ 'ਚ ਚਲੇ ਗਏ ਫਿਰ, ਜਿਸ ਟਾਈਮ ਉਹਨਾਂ ਨੂੰ ਮਿਲੇ ਜੀ? ਮੈਂ ਕਿਹਾ ਤੁਸੀਂ ਤੇ ਬਚਪਨ ਦੇ ਵਿੱਚ ਚਲੇ ਗਏ? ਬਿਲਕੁਲ ਇਸ ਤਰ੍ਹਾਂ ਹੀ ਜੀ। ਹੈ? ਹਾਂਜੀ। ਤੁਸੀਂ ਇਹ ਮਹਿਸੂਸ ਨਹੀਂ ਕੀਤਾ ਕਿ ਮਤਲਬ ਇਹ ਜਿਹੜਾ ਨਾ ਪਰਾਏ ਦੇਸ਼ ਤੋਂ ਆਇਆ? ਨਹੀਂ, ਅਸੀਂ ਕਿਹਾ ਇਹਨਾਂ ਦਾ ਹੀ ਹੈ। ਤੁਸੀਂ ਇੰਜੀ ਸਾਡੇ ਪਿੰਡ ਫੈਮਿਲੀ ਦਾ ਮੈਂਬਰ ਸਮਝ ਲਿਆ? ਸਮਝਿਆ ਸੀਗਾ, ਪਿੰਡ ਹੀ ਇਹਨਾਂ ਦਾ ਹੈ। ਆਏ ਹਾਏ। ਅਸੀਂ ਕਿਹਾ ਬਾਬਾ ਜੀ ਤੁਹਾਡੇ ਪਿੰਡ 'ਚ ਸਾਨੂੰ ਅੱਲਾ ਨੇ ਰੋਜ਼ੀ ਦਿੱਤੀ ਹੈ, ਕੀ ਬਾਤ, ਤੁਹਾਡੀਆਂ ਜ਼ਮੀਨਾਂ 'ਚ ਦਿੱਤੀ ਹੈ। ਅੱਲਾਹ। ਅਸੀਂ ਤਾਂ ਬੜਾ ਜੀ ਉਹਨਾਂ ਨਾਲ ਜਿਵੇਂ ਵੀ ਉਹਨਾਂ ਕਿਹਾ ਉਹਨਾਂ ਨੂੰ ਫਰਾਇਆ ਤਰਾਇਆ। ਉਹ ਰਾਤ ਫਿਰ ਗੱਪ ਛੱਪ ਸਾਡੇ ਨਾਲ ਹੁੰਦੀ ਰਹੀ। ਰਾਤ ਕਿਹੜੀ ਕਿਹੜੀ ਗੱਲ ਹੋਈ, ਖੁੱਲ ਕੇ ਕਿਹੜੀ ਗੱਲ ਹੋਈ, ਬਹੁਤੀ ਕਿਹੜਾ ਤਜ਼ਕਰਾ ਹੋਇਆ? ਕੋਈ ਵੀ ਨਹੀਂ। ਅਸੀਂ ਕਿਹਾ ਸੀ ਬਾਬਾ ਜੀ ਤੁਸੀਂ ਦੱਸੋ ਜੋ ਖਾਣਾ ਹੈ। ਵਾਹ। ਤੁਸੀਂ ਸਿੱਖ ਹੋ, ਤੁਸੀਂ ਪੀ ਪੂ ਵੀ ਲੈਂਦੇ ਹੋ, ਅਸੀਂ ਕਿਤੋਂ ਲਿਆ ਕੇ ਵੀ ਤੁਹਾਨੂੰ ਦੇ ਦਾਂਗੇ। ਕਹਿਣ ਲੱਗੇ ਨਹੀਂ, ਅਸੀਂ ਨਹੀਂ ਕਰਦੇ ਹੁਣ, ਅਸੀਂ ਨਾ। ਚਲੋ ਇਹ ਥੋੜਾ ਜਿਹਾ ਅਸੀਂ ਖੱਟ ਲੈਨੇ, ਗੁਨਾਹ ਸਿਰ ਚੜਾ ਲੈਨੇ ਆਪਣੇ, ਵੀ ਸੱਜਣਾ ਕਰਕੇ ਜਿਹੜਾ ਨਾ ਕੌੜਾ ਘੁੱਟ ਕਰ ਲੈਂਦੇ। ਵੈਸੇ ਉਹਨਾਂ ਨੇ ਕਹਿੰਦੇ, ਕਿਉਂਕਿ ਉਹਨਾਂ ਦੇ ਜਿਹੜੇ ਵਾਲਦ ਸੀ ਨਾ ਬਾਬਾ ਸੌਣ ਸਿੰਘ, ਹਾਂਜੀ, ਉਹ ਤੇ ਅਸੀਂ ਸੁਣਦੇ ਰਹੇ ਨਾ ਜੀ। ਹਾਂਜੀ। ਕਿ ਉਹ ਉਹਨਾਂ ਦਾ ਚੁਬਾਰਾ ਸੀ ਹੁੰਦਾ, ਉਹਦੇ ਸੁਣਿਆ ਜੀ ਉਹ ਐਸੇ ਬਾਦਸ਼ਾਹ ਸਨ, ਪੂਰੇ ਸਰਦਾਰ ਸਨ। ਅੱਛਾ। ਉਹਨਾਂ ਕਹਿੰਦੇ ਉੱਥੇ ਜਾ ਕੇ ਵੀ ਸਰਦਾਰੀ ਪੂਰੀ ਨਿਭਾਈ ਹੈ, ਤੇ ਇੱਥੇ ਵੀ ਸਰਦਾਰੀ ਪੂਰੀ ਹੋਣਾ। ਬਾਬੇ ਸੋਹਣ ਸਿੰਘ ਨੇ? ਬਾਬੇ ਸੋਹਣ ਸਿੰਘ ਨੇ। ਉਹ ਕਹਿੰਦੇ ਕਿ ਟੀਨ ਸ਼ਰਾਬ ਦਾ ਲੈ ਕੇ ਨਾ ਜੀ ਬੈਠਕ ਜੇ ਆਪਣੀ ਚ ਹੁੰਦਾ ਸੀ, ਤੇ ਉਹ ਜਦੋਂ ਟੀਨ ਮੁੱਕਣਾ ਨਾ ਹਫਤੇ ਬਾਅਦ, ਤੇ ਫੇਰ ਉਹਨਾਂ ਬਾਹਰ ਨਿਕਲਣਾ, ਨਹੀਂ ਤੇ ਬਾਵੇ ਹੋਣਾ ਉੱਥੇ ਅੰਦਰ ਹੀ ਲੇਟੇ ਰਹਿਣਾ। ਅੱਛਾ। ਹਾਂਜੀ। ਉਹ ਬਹੁਤ ਇੱਥੇ ਦੇ ਲੋਕਲ ਲੋਕ ਸਾਨੂੰ ਉਹਨਾਂ ਦੀਆਂ ਗੱਲਾਂ ਪਤਾ। ਸਰਦਾਰ ਥਾਂ ਜੀ, ਸਰਦਾਰ ਤੇ ਪੀਂਦੇ ਰਹੇ ਨਾ ਸ਼ੁਰੂ ਤੋਂ। ਇਸ ਚੀਜ਼ ਦੇ ਭੰਗੜੇ ਦੇ ਦੋ ਚੀਜ਼ਾਂ ਰਹੀਆਂ ਸਰਦਾਰਾਂ 'ਚ, ਇੱਕ ਭੰਗੜਾ ਗੱਤਕਾ ਤੇ ਦਾਰੂ। ਹਾਂਜੀ, ਦਾਰੂ। ਫਿਰ ਉਹ ਵਿਸਾਖੀ ਮੇਲੇ ਦੀਆਂ ਕਰਦੇ ਰਹੇ ਅਸੀਂ, ਉਦੋਂ ਮੇਲਾ ਬਹੁਤ ਲੱਗਦਾ ਸੀ ਸਿੱਖਾਂ ਦੇ। ਵਿਸਾਖੀ ਦਾ ਸਾਡੇ ਤੇ ਅੱਖਾਂ 'ਚ ਵੀ ਬੜਾ, ਪਰ ਹੁਣ ਅੜ ਕੇ ਖਤਮ ਹੋ ਗਿਆ। ਤਕਰੀਬਨ 20 ਸਾਲ 30 25 ਸਾਲ ਪਹਿਲੇ ਬੜਾ ਲੱਗਦਾ ਰਿਹਾ। ਉਹਨਾਂ ਕਹਿਣਾ ਜੀ ਅਸੀਂ ਪਿੰਡਾਂ 'ਚੋਂ ਨਿਕਲਣਾ ਵਿਸਾਖੀ ਜਾਣ ਵਾਸਤੇ, ਅੱਗੇ ਅੱਗੇ ਢੋਲ ਵਾਲਾ, ਇੱਧਰੋਂ ਅਸੀਂ ਨਿਕਲਣਾ, ਫਿਰ ਨਾਲ ਪਿੰਡਾਂ ਦੇ ਲੋਕ ਰਲਦੇ ਰਹਿਣੇ, ਪੈਦਲ ਹੀ ਜਾਣਾ ਵਿਸਾਖੀ ਮੇਲੇ। ਹਾਂਜੀ। ਉਹਨਾਂ ਦਾ ਤੇ ਉਹ ਮਜ਼ਹਬੀ ਤਿਉਹਾਰ ਸੀ ਨਾ ਜੀ। ਜੀ ਜੀ। ਉੱਥੋਂ ਫਿਰ ਬੜਾ ਕਿਤੇ ਗੁਰਦੁਆਰਾ ਵੀ ਉਹਨਾਂ ਦਾ ਹੈ ਜੀ। ਹਾਂਜੀ। ਸਾਡੇ ਆ ਦਰਬਾਰ ਇੱਕ ਉਹਨਾਂ ਦੇ ਦੌਰ ਦਾ ਹੀ ਹੈ, ਮੁਸਲਮਾਨਾਂ ਦਾ, ਪੀਰ ਮਾਨਤ ਅਲੀ ਸ਼ਾਹ ਦਾ। ਅੱਛਾ ਜੀ। ਉਹ ਤੇ ਹੋਰ ਤਾਂ ਮਾਲਕ ਕੋਈ ਨਹੀਂ ਸੀ, ਉਹ 8 ਕਿੱਲੇ ਰਕਬਾ ਉਹ ਦਰਬਾਰ ਦਾ। ਅੱਛਾ ਜੀ। ਉਹ ਮੇਰਾ ਖਿਆਲ ਇਹਨਾਂ ਦਿੱਤੀ, ਉਹ ਸਿੱਖਾਂ ਨੇ ਦਿੱਤੀ। ਬੜੇ ਸਾਰੇ ਮੈਂ ਵੀਡੀਓ ਬਣਾਉਣ ਗਿਆ ਨਾ ਜੀ, ਬੜੇ ਸਾਰੇ ਦਰਬਾਰਾਂ ਨੂੰ, ਬੜੇ ਦਰਬਾਰਾਂ ਨੂੰ ਸਿੱਖਾਂ ਨੇ ਜਗ੍ਹਾ ਦਿੱਤੀ ਹੈ ਜੀ। ਤੇ ਉਹ ਬਾਬਾ ਗੁਰਦੀਪ ਸਿੰਘ ਹੋਣਾ ਕਿਹਾ ਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ। ਅੱਛਾ ਜੀ। ਮੈਂ ਤੇ ਇਹ ਸਮਝਿਆ ਕਿ ਜਿਵੇਂ ਦੇ ਅਸੀਂ ਇੱਥੋਂ ਗਏ ਹਾਂ ਸਾਡੇ ਵਰਗੇ ਤੁਸੀਂ ਇੱਥੇ ਆ ਗਏ। ਵਾਹ। ਹਾਂਜੀ। ਤੇ ਉਹਨਾਂ ਦੀ ਤਾਰੀਫ ਨਾਲ ਜੀ ਇੱਥੋਂ ਦੇ ਜਿਹੜੇ ਲੋਕਲ ਲੋਕ ਸਨ ਉਹ ਵੀ ਬਹੁਤ ਕਰਦੇ ਹਨ ਕਿ ਬਾਵੇ ਹੁਣੀ ਬਹੁਤ ਚੰਗੇ ਬੰਦੇ। ਹਾਂਜੀ। ਕਿ ਮਾੜੇ ਦਾ ਖਿਆਲ ਰੱਖਣਾ ਇਹ ਹੁੰਦਾ ਨਾ ਜੀ। ਹਾਂਜੀ। ਇਸ ਤਰ੍ਹਾਂ ਕਰਕੇ ਨਾ ਬੜਾ ਉਹ ਲੋਕ ਯਾਦ ਕਰਦੇ ਸਨ ਉਹਨਾਂ ਨੂੰ, ਬਾਬੇ ਹਜੇ ਤੱਕ ਯਾਦ ਕਰਦੇ। ਹਜੇ ਤੱਕ। ਹੁਣ ਵੈਸੇ ਉਹ ਮੁੱਕ ਗਏ ਨਾ ਜੀ, ਖਤਮ ਹੋ ਗਏ ਲੋਕ, ਆਸਤਾ ਆਸਤਾ ਪੁਰਾਣੇ ਬਹੁਤ ਹੋ ਗਏ। ਹਾਂਜੀ। ਤਾਂ ਕੋਈ ਨਵੀਂ ਨਸਲ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਤੇ ਮੇਰੇ ਕੋਲ ਤੇ ਉਹ ਆਏ ਨੇ ਇੱਕ ਦੋ ਦਫਾ, ਸਾਨੂੰ ਤਾਂ ਫੇਰ ਥੋੜੀਆਂ ਬਹੁਤੀਆਂ ਉਹਨਾਂ ਸੁਣਾਈਆਂ ਨੇ, ਕੁਝ ਲੋਕਲ ਲੋਕਾਂ ਕੋਲ ਉਹਨਾਂ ਦੀਆਂ ਸੁਣੀਆਂ ਸੀ। ਹਾਂਜੀ। ਕਿਉਂਕਿ ਅਸੀਂ ਵੀ ਜਿਹੜੇ ਸਾਡੇ ਬਜ਼ੁਰਗ ਵੀ ਸਾਨੂੰ ਜਦੋਂ ਪੈਂਦੇ ਸਨ ਆਪਣਾ ਗੱਲ ਸ਼ੁਰੂ, ਉਹਨਾਂ ਆਪਣੀ ਇੰਡੀਆ ਦੀ ਸ਼ੁਰੂ ਕਰਨੀ, ਇੰਡੀਆ ਦੇ ਵਿੱਚ ਉਹ ਵੀ ਗੱਲ ਕਰਨੀ, ਤੁਹਾਡਾ ਇੰਡੀਆ ਵਾਲੀ ਵੀ ਗੱਲ ਕਰਨੀ। ਅੱਛਾ। ਉਹ ਜਿਸ ਵਕਤ ਇੱਥੇ ਰਾਤ ਰਹੇ ਤੁਹਾਡੇ ਕੋਲ ਇਕੱਲੇ ਆਏ ਸਰ ਗੁਰਦੀਪ ਸਿੰਘ? ਉਹ ਉਹਨਾਂ ਦੇ ਜਿੱਥੇ ਪਿੰਡ ਸੀ ਨਾ, ਕੜਾਮ ਪਿੰਡ ਹੈ ਉਹਨਾਂ ਦਾ, ਜਿੱਥੇ ਬੈਠੇ ਨੇ ਇੰਡੀਆ 'ਚ। ਹਾਂ, ਜ਼ਿਲ੍ਹਾ ਪਟਿਆਲਾ ਮੇਰਾ ਹਾਲ। ਅੱਛਾ ਜੀ। ਕੜਾਮ। ਅੱਛਾ ਜੀ। ਉਥੋਂ ਦਾ ਚੌਧਰੀ ਦਾ ਸੀ ਉਸ ਪਿੰਡ ਦਾ, ਮੰਡਿਆਲੇ ਤੇ ਅੱਗੇ ਬੈਠਾ। ਅੱਛਾ। ਕੜਾਮ ਦਾ? ਕੜਾਮ ਦਾ। ਅੱਛਾ ਅੱਛਾ। ਉਹ ਪਹਿਲੀ ਦਫਾ ਤੇ ਉਹ ਚੋਈ ਦਾ ਦੇ ਲਿੰਕ ਨਾਲ ਹੀ ਉੱਥੇ ਆਏ ਨਾ ਜੀ।
ਅੱਛਾ ਔਰ ਤੋਂ ਫਿਰ ਜਦੋਂ ਸਾਡੇ ਨਾਲ ਕੋ ਆਏ ਫਿਰ ਸਾਡੇ ਨਾਲ ਵੀ ਉਹਨਾਂ ਦਾ ਪਿਆਰ ਹੋ ਗਿਆ। ਪਿਆਰ ਹੋ ਗਿਆ। ਤੁਹਾਡਾ ਪਿਆਰ ਦੇਖ ਕੇ ਤੁਹਾਡੇ ਨਾਲ ਪਿਆਰ ਹੋਇਆ। ਪਿਆਰ ਹੋਇਆ ਜੀ। ਮੈਂ ਕਿ ਤੁਸੀਂ ਲਿਫਟ ਕਰਾਈ ਤੇ ਫੇਰ ਹੀ ਉਹ ਤੁਹਾਡੇ ਬੜੀ ਕੋਲ ਜੀ ਜਾਏ। ਬੜੀ ਅਸਾਂ ਤੇ ਉਹਨਾਂ ਨੂੰ ਅਸੀਂ ਸੋਚਦੇ ਕਿ ਮਹਿਸੂਸ ਨਾ ਹੋਵੇ। ਉਹ ਗੱਲ ਕਰਦੇ ਪਏ ਸੀ ਕਿ ਇੱਥੇ ਜਿਸ ਟਾਈਮ ਮਤਲਬ ਉਹ ਰਹਿੰਦੇ ਰਹੇ ਨੇ ਲੋਕ ਤੇ ਲੋਕ ਹਰ ਇੱਕ ਨੇ ਉਹਨਾਂ ਦੀ ਅੱਛਾਈ ਬਿਆਨ ਕੀਤੀ ਹੈ। ਚੰਗਾ ਹੀ ਉਹਨੇ ਕਿਹਾ ਕਿ ਲੋਕਾਂ ਨੇ ਚੰਗਾ ਕਿਹਾ ਹੈ। ਹਾਂਜੀ ਇਨਸਾਨ ਦੇ ਦੁਨੀਆ ਤੇ ਆਉਣ ਦਾ ਮਕਸਦ ਵੀ ਇਹੋ ਹੀ ਹੈ। ਬਿਲਕੁਲ ਬਾਜ਼ ਦੁਨੀਆ ਤੋਂ ਜਾਂਦੇ ਨੇ ਤੇ ਕਹਿੰਦੇ ਯਾਰ ਚੰਗਾ ਹੀ ਹੋ ਗਿਆ। ਹਾਂ। ਭਾਜੀ ਦੋ ਲਫ਼ਜ਼ ਬੋਲੇ ਜਾਂਦੇ ਨੇ, ਜਾਂ ਕਹਿੰਦੇ ਨੇ ਚੰਗਾ ਹੀ ਹੋ ਗਿਆ, ਜਾਂ ਕਹਿੰਦੇ ਨੇ ਯਾਰ ਬੜਾ ਚੰਗਾ ਸੀ, ਬੜਾ ਚੰਗਾ ਬੜਾ ਚੰਗਾ ਸੀ, ਜਾਂ ਕਹਿੰਦੇ ਨੇ ਬੜਾ ਹੀ ਚੰਗਾ ਹੋ ਗਿਆ। ਸਹੀ ਤੇ ਜਿਹੜਾ ਬੜਾ ਹੀ ਚੰਗਾ ਹੋ ਗਿਆ ਨਾ, ਉਹਦਾ ਮਤਲਬ ਹੈ ਕਿ ਉਹਨੇ ਦੁਨੀਆ ਨੂੰ ਤੰਗ ਕੀਤਾ, ਸਹੀ ਉਹ ਕਾਮਯਾਬ ਨਹੀਂ ਗਿਆ, ਨਹੀਂ ਕਿਹਾ ਉਹ ਨਾਕਾਮ ਹੋ ਕੇ ਦੁਨੀਆ ਤੋਂ ਗਿਆ। ਤੇ ਜਿਹਦੇ ਬਾਰੇ ਇਹ ਕਿਹਾ ਜਾਂਦਾ ਯਾਰ ਬੜਾ ਚੰਗਾ ਸੀ, ਉਹਦੀ ਕਾਮਯਾਬੀ ਅਸਲ ਦੇ ਵਿੱਚ ਉਹ ਆ। ਸਹੀ ਤੇ ਦੁਨੀਆ ਦੇ ਆਉਣ ਦਾ ਮਕਸਦ ਹੀ ਉਹਨੇ ਪੂਰਾ ਕੀਤਾ, ਹੋਰ ਉਹ ਦੂਸਰਿਆਂ ਨੇ ਨਹੀਂ ਪੂਰਾ ਕੀਤਾ। ਇਹ ਇਨਸਾਨ ਦੇ ਮਾਮਲਾਤ ਨੇ ਜਿਹਦੇ ਅਸਰਾਤ ਆਉਣ ਵਾਲੀਆਂ ਨਸਲਾਂ ਜਿਹੜੀਆਂ ਨਾ ਉਹਨਾਂ ਤੇ ਰਹਿੰਦੇ ਨੇ, ਤੇ ਲੋਕ ਜਿਹੜਾ ਨਾ ਉਸ ਨੂੰ ਉਹ ਫਿਰ ਰਿਪੀਟ ਕਰਦੇ ਰਹਿੰਦੇ ਨੇ। ਅੱਛੇ ਮਾਮਲਾਤ ਸਹੀ ਅੱਛੇ ਮਾਮਲਾਤ ਉਹ ਉਹਦੇ ਵਾਸਤੇ ਸਦਕਾ ਜਾਰੀਆ ਬਣਦੇ ਨੇ, ਬਿਲਕੁਲ ਸਹੀ ਤੇ ਬੁਰੇ ਮਾਮਲਾਤ ਉਹਦੇ ਵਾਸਤੇ ਉਹ ਵਬਾਲੇ ਜਾਨ ਬਣਦੇ ਨੇ। ਆ ਜੇ ਉਹਨਾਂ ਦੇ ਮਕਾਨ ਸਨ ਉਹ ਜੇ ਨਵੇਂ ਹੀ ਬਣਾਏ ਸਨ ਉਹਨਾਂ ਨੇ। ਜੀ ਉਦੋਂ ਲੋਕ ਪੈਦਲ ਸਫ਼ਰ ਕਰਦੇ ਸਨ। ਹੂੰ। ਗੁਜਰਾਂ ਵਾਲੇ ਤੋਂ ਵੀ ਸਿੱਧੇ ਲੋਕ ਪੈਦਲ ਆ ਜਾਣੇ, ਜਾਂ ਤੋਂ ਮੰਡਿਆਲੇ ਜਾਂ ਫਰੋਦ ਵਾਲੇ ਕਸਬਾ ਦੀ ਚੀਜ਼ਾਂ ਸੌਦਾ ਲੈ ਆਉਣਾ ਦੁਕਾਨਾਂ ਤੋਂ। ਇੱਥੋਂ ਆ ਗਲੀ ਲੰਘ ਕੇ ਨਾ ਅਗਲੇ ਪਿੰਡਾਂ ਨੂੰ ਜਾਂਦੀ ਸੀ। ਹੂੰ ਤੇ ਉਹ ਜਿਹੜੇ ਲੋਕ ਜਾਂਦੇ ਇੱਕ ਨੂੰ ਦੱਸਣਾ ਰਾਤ ਆਉਣਾ ਕਹਿਣਾ ਉਹ ਜੀ ਮਹਿਲਾਂ ਵਾਲੀ ਗਲੀ ਹੈ ਨਾ ਜੀ, ਹੂੰ ਉਹ ਰਸਤੇ ਜਾਣਾ ਹੈ। ਮਹਿਲਾ ਵਾਲੀ ਗਲੀ ਤੋਂ ਮੁਰਾਦ ਮੈਂ ਉਹ ਮਹੱਲ ਕੋ ਬਣਾਏ ਸਨ ਚੁਬਾਰੇ ਇਸ ਪਿੰਡ 'ਚ? ਹਾਂਜੀ ਦੋ ਚੁਬਾਰੇ ਬੜੇ ਬੜੇ ਵੱਡੇ ਚੁਬਾਰੇ ਅੱਛਾ, ਸਨ। ਉਹ ਕਿਹਦੇ ਕਿਹਦੇ ਚਬਾਰੇ ਸਨ? ਬਾਬਾ ਜਗੀਰ ਸਿੰਘ ਦਾ ਜੀ, ਅੱਛਾ ਜੀ, ਇੱਕ ਸੋਹਣ ਸਿੰਘ ਦਾ। ਬੜੇ ਬੜੇ ਵੱਡੇ ਚਬਾਰੇ ਸਨ, ਬਹੁਤ ਮੁਹੱਲਾ ਤਰ੍ਹਾਂ। ਆਹ ਜਿਹੜਾ ਜਗੀਰ ਸਿੰਘ ਵਾਲਾ ਜਗੀਰ ਸਿੰਘ ਵਾਲਾ ਚੁਬਾਰਾ ਸਾਡੇ ਕੋਲ ਸੀ। ਅੱਛਾ ਸਾਡੇ ਕੋਲ ਹੁਣ ਬਾਅਦ ਚ ਹਥਿਆਰ ਰਿਹਾਇਸ਼ ਬਣਾਈ ਹੈ। ਹੇਠਾਂ ਵੀ ਮਕਾਨ ਉੱਤੇ ਵੀ ਮਕਾਨ ਸਾਰਾ ਉਹ ਇੱਟੀ ਲੱਗੀ ਸੀ ਬੜੀ ਜੀ ਉਹ ਕੋਈ ਬੜੀਆਂ ਬੜੀਆਂ ਚੌੜੀਆਂ ਦੀਵਾਰਾਂ ਉੱਤੇ ਲੱਕੜ, ਤੇ ਉਹ ਡੰਪ ਵਗੈਰਾ ਤੇ ਉਦੋਂ ਪੈਂਦਾ ਹੀ ਕੋਈ ਨਹੀਂ ਸੀ। ਫਿਰ ਤੁਹਾਨੂੰ ਪਤਾ ਫਿਰ ਆਜ ਦੇ ਦੀਵਾਰਾਂ ਪਾੜਦੀਆਂ ਉਹ ਖਸਤਾ ਜਿਹਾ ਹਾਲਤ ਹੋ ਗਏ। ਹੂੰ ਫਿਰ ਇਹਦੇ ਉੱਪਰਲੀਆਂ ਮੰਜ਼ਲਾਂ ਢੇੜ ਲਈਆਂ, ਬਾਹਰ ਮਕਾਨ ਬਣ ਗਏ। ਉੱਪਰਲੀਆਂ ਮੰਜ਼ਿਲਾਂ ਦੇ ਹਦੇੜ ਦੇ ਨਾਲ ਬਾਹਰ ਮਕਾਨ ਬਣ ਗਏ, ਏਡੀ ਏਡੀ ਚੌੜੀਆਂ ਦੀਵਾਰਾਂ। ਬੜੀਆਂ 13 ਇੰਚ ਦੀਆਂ ਕੰਧਾਂ ਦੇ ਹਿਸਾਬ ਨਾਲ 18 ਇੰਚ ਉਹਦੇ ਦੀਆਂ। ਛੋਟੇ ਛੋਟੇ ਹੁੰਦੇ ਉੱਥੇ ਹੀ ਸਾਡੀ ਪਦਾਇਸ਼ ਮੇਰੀ ਚੁਬਾਰੇ ਦੀ ਹੈ, ਬਾਬੇ ਜਗੀਰ ਸਿੰਘ ਵਾਲੇ ਦੀ। ਬਾਬੇ ਜਗੀਰ ਸਿੰਘ ਦੇ ਚਬਾਰੇ ਦੀ ਅੱਛਾ ਅੱਛਾ ਉੱਪਰ ਗਰਮੀਆਂ ਨੂੰ ਲਾਈਟ ਹੋਣੀ ਨਾ, ਅੱਛਾ। ਉੱਪਰ ਉਤਲੀ ਮੰਜ਼ਲ ਦੇ ਚਾਰ ਪਾਈਆਂ ਰਾਤ ਨੂੰ, ਬੜੀ ਹਵਾ ਮਜ਼ੇਦਾਰ। ਖੁੱਲਾ ਮੈਦਾਨ ਹੁੰਦਾ। ਹਵਾਦਾਰ ਕਮਰੇ ਸੀ ਉਹਨਾਂ ਦੇ, ਖਿੜਕੀਆਂ ਖੁੜਕੀਆਂ ਬੜੀਆਂ, ਹਰ ਉਹਨਾਂ ਚੀਜ਼। ਚਾਰ ਸ਼ੇਰੇ ਲਾਈਆਂ ਸੀ। ਹਾਂਜੀ ਉਦੋਂ ਤੇ ਉਸ ਦੌਰ 'ਚ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਤੇ ਬਿਜਲੀ ਵੀ ਆ ਜਾਣੀ ਹੈ। ਹਾਂ ਜੀ। ਹਾਂਜੀ ਹੁਣ ਤੇ ਇੱਥੇ ਗੈਸ ਵੀ ਹਰ ਚੀਜ਼ ਦੀ ਹਾਂਜੀ ਸਹੂਲਤ ਹੁਣ ਗੈਸ ਵੀ, ਬਿਜਲੀ, ਹਸਪਤਾਲ, ਸਕੂਲ। ਇੱਥੇ ਸਕੂਲ ਕੋਈ ਨਹੀਂ ਸੀ ਸਾਡੇ। ਅੱਛਾ, ਹਾਂਜੀ ਉਸ ਵਕਤ ਸਕੂਲ ਕਿਹੜਾ ਇਸਤੇਮਾਲ ਕਰ? ਬਕਾਪੁਰ ਪਿੰਡ। ਬਕਾਪੁਰ। ਇੱਥੇ ਸਕੂਲ ਸੀ ਇਹ ਸਾਡੇ। ਬਕਾਪੁਰ ਵੀ ਸਿੱਖਾਂ ਦੇ ਪਿੰਡ ਹੈ? ਹਾਂਜੀ ਸਿੱਖਾਂ ਦਾ ਹੀ ਹਾਂਜੀ। ਸੀ। ਅੱਛਾ ਉੱਥੇ ਲੋਕਲ ਮੁਸਲਮਾਨ ਵੀ ਆਇਆ ਸੀ, ਜੱਟ ਬਰਾਦਰੀ ਹੈ ਸੀ, ਅੱਛਾ ਜੀ, ਰਕਬਾ ਇਹਨਾਂ ਦਾ ਵੀ ਉੱਥੇ ਆਇਆ ਸੀ ਸਿੱਖਾਂ ਦਾ। ਅੱਛਾ 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 ਹਾਂਜੀ। ਅੱਛਾ ਹੁਣ ਉੱਥੇ ਕੁਝ ਲੋਕਲ ਨੇ, ਕੁਝ ਮਹਾਜਰ। ਅੱਛਾ ਠੀਕ ਹੈ। ਲੋ ਜੀ, ਇਹ ਹੁਣ ਗੱਲ ਕਰਨੇ ਆ ਇੱਥੋਂ ਦੀ ਜੀ ਥੋੜੀ ਜੀ ਹੋਰ, ਕਿ ਜਿਸ ਵਕਤ ਤੁਸੀਂ ਇੱਥੇ ਆ ਕੇ ਉਹਨਾਂ ਨੂੰ ਆਇਆਂ ਨੂੰ ਵੈਲਕਮ ਕੀਤਾ, ਜਿਸ ਟਾਈਮ ਸਰਦਾਰ ਆਏ ਨੇ, ਸਰਦਾਰ ਹੁਣੀ ਆਏ ਨੇ। ਹਾਂਜੀ ਕਿਉਂਕਿ ਉਹਨਾਂ ਦੀ ਮੁਹੱਬਤ ਦੀਆਂ ਗੱਲਾਂ, ਤਾਰੀਫਾਂ, ਉਹਨਾਂ ਦੀ ਅੱਛਾਈ ਦੀਆਂ ਗੱਲਾਂ ਬੜੇ ਲੋਕਾਂ ਕੋਲ ਸੁਣੀਆਂ, ਤੁਸੀਂ ਵੀ ਦੱਸਦੇ ਅੱਛੇ ਲੋਕ ਸਨ। ਜੀ ਜੀ। ਤੁਸੀਂ ਉਸ ਵਕਤ ਮਤਲਬ ਕਿਸ ਤਰ੍ਹਾਂ ਦਾ ਇਹ ਫੀਲ ਕਰਦੇ ਕਿ ਆਪਣੇ ਪਿੰਡ ਦੇ ਹੈ ਨੇ, ਚਲੋ ਵੇਖ ਲੈਣ ਤੇ ਚੱਲ ਜਾਣਗੇ, ਤੇ ਜਾਂ ਕਿਸ ਤਰ੍ਹਾਂ ਇੱਕ ਮਤਲਬ? ਨਹੀਂ ਜੀ, ਉਹਨਾਂ ਦਾ ਅਸੀਂ ਬੜਾ ਵੈਲਕਮ ਕੀਤਾ ਜੀ। ਕੋਈ ਅੰਤ ਨਹੀਂ। ਅਸੀਂ ਉਹਨਾਂ ਨੂੰ ਆਪਣੇ ਡੇਰੇ ਤੇ ਲਿਆਂਦਾ ਹੈ। ਅੱਛਾ ਜੀ, ਡੇਰੇ ਤੇ ਉਹਨਾਂ ਦਾ ਪੂਰਾ ਬਾਬਾ ਗੁਰਦੀਪ ਸਿੰਘ ਕਹਿੰਦਾ ਵੀ ਸਾਡੇ ਨਾਲ ਜੀ ਤੁਸੀਂ ਆ ਬੈਠੇ ਹੋ ਨਾ, ਅੱਛਾ ਭੂਕਾ ਪੀ ਰਿਹਾ, ਕੋਈ ਤਾਜ ਬੰਦੇ ਖੇਡ ਰਹੇ ਨੇ। ਅੱਛਾ ਸਾਡੇ ਨਹੀਂ, ਅੱਛਾ ਸਾਡੇ ਜਿੰਨੇ ਕੰਮ ਕਰਨਾ ਉਹਨੇ ਸ਼ਾਮ ਨੂੰ ਰੋਟੀ ਖਾਣੀ ਖਾਣੀ। ਅੱਛਾ ਕਿ ਜ਼ਮੀਨਾਂ ਸਾਡੀਆਂ ਇੱਥੇ ਬੜੀਆਂ ਸੀ, ਉੱਥੇ ਸਾਨੂੰ ਜ਼ਮੀਨਾਂ ਥੋੜੀਆਂ ਪਈਆਂ ਨੇ। ਹੂੰ। ਹਾਂਜੀ ਜਿਹੜੀਆਂ ਪਈਆਂ ਨੇ ਉਹ ਵੀ ਨਾ ਬਸ ਝਾੜੀਆਂ ਝੂੜੀਆਂ ਸਨ, ਗੈਰ ਆਬਾਦ ਜਿਹੀਆਂ ਜ਼ਮੀਨਾਂ ਸਾਨੂੰ ਮਿਲੀਆਂ ਨੇ। ਤੋ ਬੜਾ ਹਾਂਜੀ ਖਸਤਾ ਹਾਲਤ ਨਾਲ ਵਕਤ ਲੰਘਿਆ। ਤੁਹਾਡਾ ਕਿਹੜਾ ਪਿੰਡ ਸਾਜੇ ਉਧਰ? ਸਾਡਾ ਉੱਥੇ ਮਦੀਨਪੁਰ ਪਿੰਡ ਸੀ ਜੀ, ਮਕੇਰੀਆਂ ਸ਼ਹਿਰ ਸੀ ਕੋਲ। ਮਹੀਉਦੀਨ ਪਿੰਡ ਸੀ, ਮਹੀਉਦੀਨਪੁਰ ਮਹੀਉਦੀਨਪੁਰ। ਤੇ ਉਂਝ ਮਦੀਨਪੁਰ ਮਨੀਰਪੁਰ। ਅੱਛਾ। ਮਕੇਰੀਆਂ ਸ਼ਹਿਰ ਸੀ ਜੀ, ਅੱਛਾ ਤਹਿਸੀਲ ਦਸੂਆ,
ਹਾਂ ਜ਼ਿਲ੍ਹਾ ਹੁਸ਼ਿਆਰਪੁਰ ਸੀ ਤੇ ਅੱਛਾ। ਬਾਕੀ ਸਾਡੇ ਜਿੰਨੇ ਵੀ ਘਰ ਨੇ ਅਸੀਂ ਰਿਸ਼ਤੇਦਾਰ ਆ ਸਾਰੇ ਆਪਸ ਚ। ਤੁਹਾਡੀ ਕਿਹੜੀ ਬਰਾਦਰੀ ਹੈ? ਅਵਾਨ ਬਰਾਦਰੀ ਜੀ, ਅਵਾਨ ਅਵਾਨ ਬਰਾਦਰੀ। ਬਰਾਦਰੀ। ਬਾਕੀ ਸਾਰੇ ਹੀ ਘਰ ਨੇ ਜ਼ਿਆਦਾਤਰ ਮਕੇਰੀਆਂ ਸ਼ਹਿਰ ਦੇ ਨੇ। ਅੱਛਾ ਆਪ ਤੇ ਸਾਡੇ ਇੱਕ ਬਜ਼ੁਰਗ ਜ਼ੈਲਦਾਰ ਸਾਹਿਬ ਸਨ। ਅੱਛਾ ਸਾਡੇ ਮੇਰੇ ਵਾਲਦ ਸਾਹਿਬ ਸਫੈਦ ਫੌਜ ਸਨ ਉੱਥੇ, ਅੱਛਾ ਤੇ ਪਿੰਡ ਦੇ ਨੰਬਰਦਾਰ ਵੀ ਸਨ। ਅੱਛਾ ਇਹ ਭਾਈ ਹੁਣ ਵੀ ਸਾਡੇ ਪਿੰਡ ਦੇ ਨੇ। ਅਸੀਂ ਵੀ ਅਸੇ ਪਿੰਡ ਦੇ ਤੁਹਾਡਾ ਨਾਮ ਕੀ ਹੈ ਜੀ? ਅਫਜ਼ਲ ਅਲੀ ਅਫਜ਼ਲ। ਤੇ ਤੁਹਾਡੇ ਵਾਲਾ ਸਾਹਿਬ ਦਾ ਨਾਮ? ਇਲਮ ਦੇਣ ਜੀ। ਇਲਮਦੀਨ। ਤੁਹਾਡੀ ਕਿਹੜੀ ਬਰਾਦਰੀ ਹੈ? ਅਮਾਨ ਜੀ। ਅਵਾਨ ਬਰਾਦਰੀ। ਠੀਕ ਹੈ। ਅੱਛਾ, ਇੱਥੇ ਅਵਾਨਾ ਦੇ ਉਹ ਪਿੰਡ ਦੇ ਵਿੱਚ ਤੁਹਾਡੇ ਉੱਥੇ ਕਿੰਨੇ ਕੁ ਘਰ ਸਜੇ? ਉੱਥੇ ਜੀ ਇੰਡੀਆ 'ਚ ਜੀ ਜੀ ਸਾਡੇ ਉੱਥੇ ਤਕਰੀਬਨ 70-80 ਪਿੰਡ ਸਨ। ਤੁਹਾਡੇ ਵਾਣਾ ਦੇ। ਹਾਂਜੀ ਠੀਕ ਹੈ। ਇੱਥੇ ਇੱਕ ਪਿੰਡ ਪਿੱਛੇ ਆਉਂਦਾ ਹੈ, ਝੰਗ ਜੰਗ। ਹਾਂਜੀ ਹੈ। ਇਹ ਹਾਂਜੀ। ਵੀ ਉਧਰ ਦੇ ਹੀ ਨੇ। ਇਹ ਵੀ ਉਧਰ ਦੇ ਨੇ। ਉਹ ਝੰਗ ਵਾਲੇ ਜਿਹੜੇ ਨੇ ਜੀ, ਉਹ ਵੀ ਵਾਣ ਨੇ। ਉੱਥੇ ਤੁਹਾਡੇ ਕਿੰਨੇ ਘਰ ਸਨ ਪਿੰਡ 'ਚ? ਪਿੰਡ ਆਪਣਾ ਹੀ ਸਾਰਾ ਸਾਡਾ ਬਰਾਦਰੀ ਦਾ ਜੀ। ਹੋਰ ਕਿਹੜੀ ਕਿਹੜੀ ਬਰਾਦਰੀ ਸੀ ਉੱਥੇ? ਉੱਥੇ ਕੋਈ ਚਮਾਰ ਸਨ, ਚਮਾਰ ਚ ਮੋੜ ਸੀਗਾ ਜੀ। ਹੋਰ ਮਤਲਬ ਚਮਾਰ ਸੀ ਕੋਈ। ਈਸਾਈ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਚਮਾਰ ਜੀ ਕਹਿੰਦੇ ਨੇ ਜਿਹੜੇ ਖੱਲਾਂ ਰਲਦੇ ਮਿਲਦੇ ਹੀ ਨੇ ਉਹਨਾਂ ਨਾਲ। ਸਹੀ ਨਹੀਂ ਉਹ ਸਾਈ ਨਹੀਂ ਖੱਲਾ ਛੱਲਾਂ ਇਹ ਉਹ ਡੰਗਰਾਂ ਦੀਆਂ ਲਾਉਣੀਆਂ ਇਹ ਉਹ ਸਾਡੇ ਨਾਲ ਮੁਲਾਜ਼ਮ ਸੀ। ਇੱਕ ਹਾਕੂ ਚਮਾਰ ਸੀ। ਅੱਛਾ ਸਾਡੇ ਉਹ ਕੁਛ ਨਾ ਸਾਡੇ ਅਜ਼ੀਜ਼ ਉੱਥੇ ਗਏ ਇੰਡੀਆ ਦੇ ਵਿੱਚ, ਅੱਛਾ ਜੀ। ਤੇ ਉਹ ਫਿਰ ਸ਼ਹਿਰ ਮਕੇਰੀਆਂ ਦੇ ਸਨ ਜਿਹੜੇ ਗਏ ਨਾ ਸਾਡੇ। ਹਾਂਜੀ ਮਕੇਰੀਆਂ ਤੇ ਸਾਡਾ ਪਿੰਡ ਤਕਰੀਬਨ ਸਾਡਾ ਇਕੱਠਾ ਹੀ, ਥੋੜਾ ਹੀ ਫਰਕ ਸੀ। ਹਮੇ ਥੋੜਾ ਜਿਹਾ ਉੱਥੇ ਵੀ ਗਏ। ਉਹ ਜਦੋਂ ਆ ਗਏ ਨਾ ਜੀ, ਤੇ ਉੱਥੋਂ ਸਾਡਾ ਇੱਕ ਮੁਲਾਜ਼ਮ ਸੀ ਹਾਕੂ ਚਮਾਰ, ਅੱਛਾ ਜੀ। ਤੇ ਉਹਨੇ ਕਿਤੇ ਸਾਡੇ ਵਾਲਦ ਸਾਹਿਬ ਨੂੰ ਖਤ ਲਿਖਿਆ। ਅੱਛਾ ਹਾਂਜੀ। ਤੇ ਵਾਲਦ ਸਾਹਿਬ ਰੋਈ ਜਾਣ ਕੀ ਆਈ ਗੱਲ। ਖਤ ਪੜ੍ਹ ਕੇ। ਓਏ ਹੋਏ। ਹਾਂਜੀ ਅਸੀਂ ਕਿਹਾ ਅੱਬਾ ਜੀ ਕੀ ਤੁਹਾਨੂੰ ਹੋਇਆ ਕਿ ਉਹ ਰੋਂਦੇ? ਕਹਿੰਦੇ ਕੀ ਦੱਸੀ। ਦਿਹਾੜੇ ਜੁ ਨੰਗੇ ਸੀ। ਅਸਲ ਦੇ ਵਿੱਚ ਦੇਖੋ ਜੀ, ਜੇ ਇਹਨਾਂ ਦਾ ਪਿਆਰ ਸੀ ਆਪਣੇ ਨੌਕਰ ਦੇ ਨਾਲ, ਬਿਲਕੁਲ ਔਲਾਦ ਸਮਝਿਆ ਸੀ, ਬਿਲਕੁਲ। ਉਹਨੂੰ ਮੁਲਾਜ਼ਮ ਨਹੀਂ ਸਮਝਿਆ, ਨਾ ਔਲਾਦ ਸਮਝਿਆ ਸੀ। ਔਲਾਦ ਸਮਝ ਕੇ ਆਪਣੀਆਂ ਜਿਹੜੀਆਂ ਨੇ ਉਹਦੀਆਂ ਸਾਰੀ ਜ਼ਰੂਰਤਾਂ ਪੂਰੀਆਂ ਕੀਤੀਆਂ ਪੂਰੀ ਬਿਲਕੁਲ। ਆਪਣੀਆਂ। ਉਹਨੇ ਜੇ ਖਾਚ ਲਿਖਿਆ ਕਿ ਫਲਾਣੀ ਮਾਈ ਸਾਹਿਬ ਨੂੰ ਹੱਥ ਬਣ ਕੇ ਸਲਾਮ, ਫਲਾਣੀ ਨੂੰ। ਹੂੰ ਹਾਂਜੀ। ਅੱਬਾ ਜੀ ਕਹਿੰਦੇ ਅਰੇ ਆਈ ਕੋਨੇ ਹਾਂ ਜੀ ਬਿਲਕੁਲ। ਇਹਨੂੰ ਸਲਾਮ ਕਰੀ। ਹਾਂਜੀ। ਨਹੀਂ ਮਲਕ ਸਾਹਿਬ, ਗੱਲ ਉਹੀ ਆ ਜਾਂਦੀ ਜੀ, ਮਾਮਲਾ ਸਨ ਤੁਹਾਡੇ ਬਜ਼ੁਰਗਾਂ ਦੇ, ਉਹਨਾਂ ਦੇ ਨਾਲ ਮੁਲਾਜ਼ਮਾਂ ਵਾਲਾ ਮਾਮਲਾ ਨਹੀਂ ਰਿਹਾ। ਨਹੀਂ ਭੈਣਾ ਭਰਾਵਾਂ ਭੈਣਾਂ ਭਰਾਵਾਂ ਧੀਆਂ ਪੁੱਤਰਾਂ ਦਾ ਮਾਮਲਾ ਰਿਹਾ, ਤੇ ਉਹਨੇ ਵੀ ਆਪਣਾ ਫੈਮਿਲੀ ਮੈਂਬਰ ਸਮਝ ਕੇ ਉਹਦਾ ਪਤਾ ਨਹੀਂ ਕਿੰਨਾ ਦਿਲ ਦੁਖਿਆ, ਤੇ ਫਿਰ ਉਹਨੇ ਖਤ ਲਿਖਿਆ। ਲਿਖਿਆ। ਹਾਂਜੀ। ਬਿਲਕੁਲ। ਉਹਨੇ ਕਹਾ ਜੀ ਤੁਹਾਡੇ ਬੱਚੇ ਆਏ ਸਨ, ਫਿਰ ਯਾਦ ਤਾਜ਼ਾ ਹੋਈ। ਓਹੋ। ਹਾਂ ਜੀ ਬਿਲਕੁਲ। ਕੋਈ ਟਾਈਮ ਕੱਢੋ ਤੇ ਸਾਨੂੰ ਜ਼ਰੂਰ ਮਿਲ ਹੋਣਗੇ। ਹੂੰ। ਚਮਾਰਾਂ ਦੇ ਉੱਥੇ ਕਿੰਨੇ ਕੁ ਘਰ ਸੀ? ਆ ਦੋ ਤਿੰਨ ਘਰ। ਦੋ ਤਿੰਨ ਘਰ। ਹੋਰ ਕਿਹੜੇ ਘਰ ਸਨ ਉੱਥੇ? ਗੈਰ ਮੁਸਲਮਾਨ ਸੀ, ਹਿੰਦੂ ਆਏ ਸਨ? ਹਾਂ ਨਹੀਂ, ਹਿੰਦੂਆਂ ਦੇ ਮੇਰੇ ਕੋਲ ਹੈ ਤੇ ਭਾਈ ਇੱਕ ਦੋ ਹੀ ਘਰ ਇੱਕ ਦੋ ਸੀ ਕੋਈ। ਘਰ। ਅੱਛਾ। ਤਕਰੀਬਨ। ਬਾਕੀ ਸਿੱਖਾਂ ਦੇ? ਸਾਰੇ ਮਾਣਾ ਹਾਂਜੀ। ਸਾਨੂੰ ਨਾ ਜੀ ਉੱਥੋਂ ਵੀ ਪਿੰਡ ਦੀ ਵੀ ਹਿਸਟਰੀ ਇਸ ਤਰ੍ਹਾਂ ਆਈ ਸੀ। ਅੱਛਾ ਹਾਂਜੀ। ਅੱਛਾ ਤੇ ਉਹ ਫਿਰ ਟੈਲੀਫੋਨ ਤੇ ਮੈਂ ਵੇਖੀ ਉਹਨਾਂ ਨੇ। ਉਹ ਅੱਛਾ ਫਿਰ ਸਾਡੇ ਵਾਲਦ ਸਾਹਿਬ ਨੂੰ ਕਰਦੇ ਹਨ ਅੱਛਾ ਤੇ ਸਾਡੇ ਉਹ ਹੀ ਸੀ ਕਰਤਾ ਧਰਤਾ ਇੱਥੇ। ਉਹ ਵੀ ਇੱਕ ਸਿੱਖ ਸਨ, ਉਹ ਦੱਸ ਰਹੇ ਸਨ। ਅੱਛਾ ਜੀ। ਉਹਨਾਂ ਕਹਾ ਜੀ ਸਾਡਾ ਇੱਕੋ ਹੀ ਘਰ ਸੀ ਤੇ ਸਿੱਖਾਂ ਦਾ, ਅੱਛਾ ਜੀ। ਸਾਡੇ ਤੇ ਉਹਨਾਂ ਬੜਾ ਹੱਥ ਰੱਖਿਆ ਹੁੰਦਾ ਸੀ। ਅੱਛਾ। ਅਸੀਂ ਇੱਥੋਂ ਦੇ ਨੇ ਸੀ, ਸਾਨੂੰ ਭਾਈ ਕਿਹੜੇ ਦੱਸਿਆ ਕਿ ਕਿੱਧਰੋਂ ਉਹਨਾਂ ਲਿਆ ਕੇ ਸਾਨੂੰ ਇੱਥੇ ਤੁਹਾਡੇ ਵਸਾਇਆ। ਬਜ਼ੁਰਗਾਂ ਨੇ? ਹਾਂ ਵਸਾਇਆ ਇਹਨਾਂ ਨੇ। ਅੱਛਾ ਅੱਛਾ। ਤੇ ਇਸ ਤਰ੍ਹਾਂ ਗੱਲਾਂ ਬਾਤਾਂ। ਲੋ ਜੀ, ਬਹੁਤ ਮਿਹਰਬਾਨੀ ਤੁਹਾਡੀ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇ, ਜਜ਼ਾਏ ਖੈਰ ਦੇ। ਤੇ ਬਾਕੀ ਤੁਸੀਂ ਆਪਣਾ WhatsApp ਨੰਬਰ ਦੇ ਦੇਣਾ। ਜੀ। ਮੁਮਕਿਨ ਹੈ ਜਿਹੜੇ ਤੁਸੀਂ ਗਾਉਂ ਤੋਂ ਆਏ। ਮੇਰਾ ਤਾਂ ਟੈਲੀਫੋਨ ਨੰਬਰ ਹੀ ਚੱਲਦਾ ਜੇ, WhatsApp ਮੈਂ ਚਲਾਇਆ ਹੀ ਨਹੀਂ। ਅੱਛਾ ਚਲੋ, ਟੈਲੀਫੋਨ ਵਾਲਾ ਨੰਬਰ ਹੀ ਆਪਣਾ ਹਾਂਜੀ। ਆਪਣਾ ਨਾਮ ਬੋਲੋ, ਆਪਣੀ ਵਲਦੀਅਤ, ਪਿੰਡ ਦਾ ਨਾਮ ਤੇ ਆਪਣਾ ਨੰਬਰ ਬੋਲ ਦਿਓ। ਅਜ਼ਹਰ ਹੁਸੈਨ ਜੀ, ਵਲਦ ਮੁਹੰਮਦ ਹੁਸੈਨ। ਤੇ ਸਫੈਦ ਪੋਸ਼ ਹੀ ਸਾਡੇ ਵਾਲਦ ਸਾਹਿਬ ਨੂੰ ਲੋਕ ਕਹਿੰਦੇ ਸਨ। ਨਾਂ ਦਾ ਘੱਟ ਲੋਕਾਂ ਨੂੰ ਪਤਾ ਸੀ। ਮੁਹੰਮਦ ਹੁਸੈਨ ਨਾਂ ਇਹਨਾਂ ਦਾ। ਹਾਂ ਜੀ। ਚੱਕਰਮ ਦਾਸ ਨੌ ਸਾਡਾ ਪਿੰਡ ਹੈ ਜੀ। ਥਾਣਾ ਬਾਂਡੋ, ਤਹਿਸੀਲ ਕਾਮੋ ਕੀ, ਜ਼ਿਲ੍ਹਾ ਗੁਜਰਾਂਵਾਲਾ ਜੀ। ਨੰਬਰ ਮੇਰਾ ਜੀ 0343 45 35 601। ਫਿਰ ਰਿਪੀਟ ਕਰ ਦਿਓ। 0343 45 35 601। ਜਿਹੜੇ ਸਰਦਾਰ ਇੱਥੋਂ ਗਏ ਨੇ, ਹਾਂਜੀ। ਜਿਹੜੇ ਹਿੰਦੂ ਇੱਥੋਂ ਗਏ ਨੇ, ਉਹਨਾਂ ਦੇ ਵਾਸਤੇ ਤੁਸੀਂ ਕੋਈ ਮੈਸੇਜ ਦੇ ਦਿਓ। ਉਹਨਾਂ ਵਾਸਤੇ ਮੈਸੇਜ ਜੀ ਹੁਣ ਇਹ ਹੀ ਹੈ ਕਿ ਠੀਕ ਹੈ, ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ ਉੱਥੇ। ਹਾਂਜੀ, ਆਪਣੇ ਆਪਣੇ ਘਰਾਂ 'ਚ। ਤੇ ਅਸੀਂ ਜਦੋਂ ਆਉਂਦੇ ਨੇ ਉਹਨਾਂ 'ਚੋਂ ਸਾਨੂੰ ਇੰਝ ਹੀ ਹੁੰਦਾ ਕੋਈ ਸਾਡੇ ਆਪਣਾ ਫੈਮਿਲੀ ਮੈਂਬਰ ਕੋ ਆ ਰਿਹਾ। ਅਸੀਂ 2 ਦਿਨ ਪਹਿਲੇ ਹੀ ਫਿਰ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਉਹਨਾਂ ਦਾ।
ਹਾਂਜੀ ਕਿ ਆਉਣ ਸਾਡੇ ਕੋਲ ਬਿਲਕੁਲ ਤੇ ਅਸੀਂ ਚਲੋ ਉਹਨਾਂ ਕੋਲ ਗੱਲਾਂ ਬਾਤਾਂ ਆਪਣੀਆਂ ਕਰੀਏ, ਕੋ ਸਾਡੇ ਨਾਲ ਕੋ ਕਰਨ 47 ਦੀ ਵੰਡ ਦੇ ਦੌਰਾਨ ਜੀ। ਜਿਸ ਟਾਈਮ ਵੱਧ ਘੱਟ ਹੋਈ ਹੈ, ਮੁਸਲਮਾਨ ਜਾਂ ਹਿੰਦੂ ਸਿੱਖ ਕਤਲ ਹੋਏ ਨੇ, ਜੀ ਜੀ ਦੋਨਾਂ ਪਾਸਿਓਂ ਕਤਲੋਗਾਰਤ ਹੋਈ। ਹਾਂਜੀ ਬਿਲਕੁਲ। ਇਹ ਕਤਲੋਗਾਰਤ ਹੋਣੀ ਚਾਹੀਦੀ ਸੀ, ਕੰਮ ਚੰਗਾ ਹੋਇਆ ਹੈ। ਨਹੀਂ ਜੀ, ਇਹ ਕੰਮ ਚੰਗਾ ਤਾਂ ਨਹੀਂ ਹੋਇਆ, ਕਤਲੋਗਾਰਤ ਨਹੀਂ ਹੋਣੀ ਚਾਹੀਦੀ। ਅੱਲਾ ਦਾ ਸ਼ੁਕਰ ਹੈ ਕਿ ਸਾਡਾ ਜਿਹੜਾ ਕਾਫਲਾ ਦੱਸਦੇ ਨੇ ਨਾ ਬਜ਼ੁਰਗ, ਸਾਡੇ ਤਾਂ ਕੋਈ ਨਹੀਂ ਸਾਡਾ। ਤੁਹਾਡਾ ਕਾਫਲਾ ਫੈਮਿਲੀ ਸਾਰੇ ਸਹੀ ਸਲਾਮਤ ਗਾਉਂ ਵਾਲੇ ਆ ਗਏ। ਸਹੀ ਸਲਾਮਤ ਅਸੀਂ ਆਏ ਹਾਂ ਜੀ। ਅੱਛਾ, ਸ਼ੁਰੂ ਤੋਂ ਇੱਥੇ ਆ ਕੇ ਬੈਠੇ ਇਸੇ ਪਿੰਡ 'ਚ ਹੀ? ਪਹਿਲੇ ਜੀ ਸਾਡੇ ਬਜ਼ੁਰਗ ਤਫਨਾਲੇ ਬੈਠੇ ਜੀ, ਅੱਛਾ ਜੀ, ਇਮਨਾਬਾਦ ਵੀ ਬੈਠੇ ਜੀ, ਅੱਛਾ ਜੀ। ਤੇ ਉਹ ਫਿਰ ਪੱਕਾ ਡੇਰਾ ਫਿਰ ਇੱਥੇ ਲੱਗਾ। ਪੱਕਾ ਡੇਰਾ ਇੱਥੇ ਲਾ ਲਿਆ। ਅੱਲਾਹ ਪਾਕ ਨੇ ਇੱਥੇ ਲਿਖਿਆ ਸੀ ਰਿਜ਼ਕ ਨੂੰ। ਜੀ, ਹਾਂਜੀ, ਹਾਂਜੀ। ਅੱਲਾਹ ਪਾਕ ਨੇ। ਹਾਂਜੀ ਜੀ ਬਹੁਤ ਬਹੁਤ ਮਿਹਰਬਾਨੀ। ਅੱਲਾਹ ਤਾਲਾ ਜਜ਼ਾਏ ਖੈਰ ਦੇਵੇ। ਆਮੀਨ ਅੱਲਾਹ ਤਾਲਾ ਇਸੇ ਤਰ੍ਹਾਂ ਇਸ ਘਰ ਨੂੰ ਆਬਾਦ ਰੱਖੇ, ਆਮੀਨ ਬਿਲਕੁਲ ਹਾਂਜੀ, ਸਲਾਮਤ ਰੱਖੇ ਤੁਹਾਨੂੰ, ਤੁਹਾਡੀ ਜ਼ਿੰਦਗੀ 'ਚ ਬਰਕਤ ਦੇ, ਤੁਹਾਡੇ ਅਹਲੋ ਯਾਲ ਦੀ ਜ਼ਿੰਦਗੀ 'ਚ ਬਰਕਤ ਦੇ। ਇਹ ਜੀ ਬਾਬਾ ਜਗੀਰ ਸਿੰਘ ਉਹਨਾਂ ਦਾ ਰਿਆਇਤ ਸੀ। ਹਾਂਜੀ, ਬਾਬਾ ਜਗੀਰ ਸਿੰਘ ਅੱਛਾ ਜੀ, ਇਹ ਉਹਨਾਂ ਦੀ ਰਿਆਇਤ ਅੱਛਾ ਅੱਛਾ, ਠੀਕ ਹੈ। ਸੀ। ਇਹ ਪੁਰਾਣਾ ਮਕਾਨ ਸੀ ਉਹਨਾਂ ਇਹ ਉਹਨਾਂ ਦਾ ਪੁਰਾਣਾ ਮਕਾਨ ਸੀ। ਅੱਛਾ, ਦਾ। ਇਹ ਇੱਥੇ ਬੈਠਕ ਸੀ ਉਹਨਾਂ ਦੀ। ਹਾਂਜੀ, ਆਹ ਕਮਰਾ ਬੈਠਕ ਹੁੰਦਾ। ਅੱਛਾ, ਇਹ ਵਾਲਾ ਬੈਠਕ ਸੀ। ਇਹ ਬੈਠਕ ਸੀ। ਇਹ ਮੇਰਾ ਖਿਆਲ ਇਹ ਵੀ ਫਿਰ ਇਸ ਸਾਇਦ ਦੇ ਵਿੱਚ ਹੀ ਹੋਏਗਾ। ਆਹ ਸਾਰਾ ਹੀ ਸਾਰੇ ਹੀ। ਅੱਛਾ, ਇਹ ਕਿੰਨਾ ਕੁ ਵੱਡਾ ਮਕਾਨ ਸੀ? ਇਹ ਮੇਰਾ ਖਿਆਲ ਕੰਮ ਦੇ ਕੰਮ ਵੀ ਕੋਈ 1.5 ਕਨਾਲ ਜਗ੍ਹਾ ਹੋਵੇ ਅੱਛਾ, ਜੀ। ਇਹਦਾ ਮਤਲਬ 1.5 ਕਨਾਲ ਜਿਹੜੀ ਜਗ੍ਹਾ ਆ, ਜੀ। ਤੇ ਇਹ ਉਸ ਵਕਤ ਵੀ ਬੜਾ ਵੱਡਾ ਰਈਸ ਆਦਮੀ ਸੀ ਇਸ ਪਿੰਡ 'ਚ, ਬਲਕਿ ਇਲਾਕੇ ਦਾ। ਇਹ ਮਹਲੀ ਸਾਦੇ ਸਾਡੀ ਸਾਰੇ ਇਹਨਾਂ ਨੂੰ। ਅੱਛਾ ਅੱਛਾ ਕਰੀਮ ਅੱਛਾ ਮਹਿਲਾ ਵਾਲੀ। ਅੱਛਾ, ਇੱਕ ਹੋਰ ਮਹੱਲ ਕਿਹੜਾ? ਉਹ ਅੱਗੇ ਜੀ। ਅੱਛਾ, ਉਹ ਖਤਮ ਹੋ ਗਿਆ ਹੈ। ਹਾਂਜੀ ਉਹ ਖਤਮ ਹੋ ਗਿਆ। ਇਸ ਵਕਤ ਇਸ ਪਿੰਡ 'ਚ ਸਿਰਫ ਇਹ ਨਿਸ਼ਾਨੀ ਰਹਿ ਆਹ ਗਈ। ਨਿਸ਼ਾਨੀ ਹੈ। ਅੱਛਾ, ਸਹੀ। ਲੋ ਜੀ, ਇਹ ਦੇਖੋ, ਇਹ ਦਰਵਾਜ਼ਾ ਵੀ ਉਹ ਜਗੀਰ ਸਿੰਘ ਜਿਹੜੇ ਬਾਪੂ ਸਨ ਉਹਨਾਂ ਦੇ ਦੌਰ ਦਾ ਉਹ ਹੀ ਹੈ। ਦਰਵਾਜ਼ਾ ਉਹ ਇੱਥੇ ਬੜਾ ਦਰਵਾਜ਼ਾ ਸੀ ਜੀ। ਅੱਛਾ, ਹਾਂਜੀ ਇਹ ਫਿਰ ਬਾਅਦ 'ਚ ਲਗਾਇਆ ਹੈ? ਇਹ ਬਾਅਦ ਚ ਲਗਾਇਆ ਅੱਛਾ, ਤੇ ਇਹ ਜਿਹੜੀ ਜਗ੍ਹਾ ਹੈ ਨਾ, ਉਸੇ ਤਰ੍ਹਾਂ ਹੀ ਇਹ ਥੜੀਆਂ ਬਣੀਆਂ ਹੋਈਆਂ ਨੇ, ਜੀ। ਕੁਰਸੀਆਂ ਬਣ ਕੁਰਸੀਆਂ ਬੈਠਣ ਵਾਸਤੇ। ਬੈਠਣ ਵਾਸਤੇ। ਹਾਂਜੀ, ਤੇ ਇਹ ਚਿਰਾਗ ਵਾਸਤੇ ਹੈ, ਚਿਰਾਗ ਵਾਸਤੇ। ਹੈ ਬਿਲਕੁਲ ਮੁਹੱਲਾਂ ਵਾਲਾ ਸਿਸਟਮ ਜਿਹੜਾ ਨਾ ਜੀ। ਉਹਨਾਂ ਦੇ ਰਾਤ ਨੂੰ ਤੇ ਚੌਕੀਦਾਰ ਬੰਦੇ ਹੁੰਦੇ ਸੀ। ਅੱਛਾ, ਇਹਨਾਂ ਦੇ ਬਾਹਰ ਚੌਕੀਦਾਰ ਬੈਠਦੇ ਸਨ। ਹਾਂਜੀ ਅੱਛਾ, ਸਹੀ। ਇਹ ਅੰਦਰ ਤਾਂ ਮੇਰਾ ਖਾਲੀ ਹੈ। ਹਾਂਜੀ ਸਹੀ। ਇੱਥੇ ਖੂਹ ਹੁੰਦਾ ਸੀ ਇਹਨਾਂ ਦਾ। ਖੂਹ ਕਿਹੜੀ ਜਗ੍ਹਾ ਜੀ? ਅੱਛਾ ਜੀ, ਆ ਜਿੱਥੇ ਕਰੇਡ ਪਿਆ ਨਾ ਜੀ। ਅੱਛਾ ਅੱਛਾ, ਇਸ ਜਗ੍ਹਾ ਤੇ ਖੂਹ ਸੀ। ਇੱਥੋਂ ਮਾਸ਼ਕੀ ਫਿਰ ਮਸ਼ਕਾਂ ਨਾਲ ਪਾਣੀ ਭਰ ਕੇ ਘਰਾਂ 'ਚ। ਅੱਛਾ ਇਹ ਸਾਡੇ ਦੌਰ 'ਚ ਵੀ ਦਿੰਦੇ ਰਹੇ ਨੇ ਤੇ ਪਹਿਲੇ ਉਹਨਾਂ ਦੇ ਦੌਰ 'ਚ ਵੀ ਦਿੰਦੇ ਰਹੇ। ਅੱਛਾ ਅੱਛਾ, ਖੂਹ ਪਿੰਡ 'ਚ ਇੱਕ ਹੀ ਸੀ ਪਾਣੀ ਪੀਣ ਵਾਲਾ ਪਿੰਡ ਦੇ ਲੋਕਾਂ ਵਾਸਤੇ? ਮਹੱਲੇ ਹੀ ਸੀ। ਅੱਛਾ ਇੱਕ ਉਹ ਸਾਈਡ ਤੇ ਸੀ ਸਾਈਆਂ ਵਾਲੀ ਖੂਹੀ। ਅੱਛਾ। ਇੱਕ ਇਧਰ ਗੁਰਦੁਆਰਾ ਇਹਨਾਂ ਦਾ ਹੁੰਦਾ ਸੀ, ਉੱਥੇ ਖੂਹ ਸੀ ਇੱਕ। ਅੱਛਾ, ਗੁਰਦੁਆਰਾ ਪੱਕਾ ਸਜੇ ਜਾਂ ਕੱਚਾ ਸੀ? ਪੱਕਾ ਪੱਕਾ ਹੁਣ ਗੁਰਦੁਆਰਾ ਤਾਂ ਖਤਮ ਹੋ ਗਿਆ ਨਾ? ਖਤਮ ਹੋ ਗਿਆ। ਬਿਲਕੁਲ, ਗੁਰਦੁਆਰੇ ਦੇ ਨਿਸ਼ਾਨਾਂ ਤਾਂ ਖਤਮ, ਹਰ ਚੀਜ਼ ਖਤਮ ਹੋ ਗਈ, ਖੂਹੀਆਂ ਵੀ ਬੰਦ ਹੋ ਗਈਆਂ। ਅੱਛਾ ਅੱਛਾ, ਸਹੀ। ਇਹ ਅਸਲ ਦੇ ਵਿੱਚ ਚੌਕ ਹੀ ਬਣ ਜਾਂਦਾ ਜੀ ਇੱਥੋਂ, ਹੈ ਇਹ ਟੀ ਟਾਈਪ ਬਣ ਜਾਂਦੀ ਹੈ। ਹਾਂ, ਤੇ ਇਹ ਗਲੀ ਚੱਲ ਜਾਂਦੀ ਇੱਧਰ ਜਨੂਬ ਸਾਈਡ ਨੂੰ, ਜੀ। ਸੌਰੀ ਸ਼ਮਾਲ ਸਾਈਡ, ਤੇ ਇਹ ਜਨੂਬ, ਇਹ ਜਨੂਬ ਤੇ ਇਹ ਮਸ਼ਰਕ, ਤੇ ਇੱਧੋਂ ਫਿਰ ਅੱਗੇ ਇਹ ਮਗਰਬ ਚੱਲ ਜਾਂਦੀ। ਬੜੀ ਆਬਾਦੀ ਹੋ ਗਈ ਜੀ। ਉਸ ਵਕਤ ਕਿੰਨੇ ਕੁ ਘਰ ਸਾ ਜੀ? ਥੋੜੇ ਥਾਣਾ ਸਾਰੇ ਨਵੀਂ ਬਾਤੀ। ਅੱਛਾ, ਇਹ ਗਲੀ ਦੇ ਅੰਦਰ ਹੀ। ਇਸ ਗਲੀ ਤੋਂ ਅੰਦਰ ਸੀ ਸਾਰੀ ਆਬਾਦੀ? ਇਹ ਸਾਰੀ ਬਾਜ ਆਬਾਦੀ। ਅੱਛਾ ਅੱਛਾ ਅੱਛਾ, ਹੁਣ ਤਕਰੀਬਨ 1250 ਵੋਟ ਆਇਆ ਇੱਥੇ ਸਾਡਾ, ਅੱਛਾ। ਤੇ 800 850 ਜਿਹੜਾ ਕਾਸਟ ਹੁੰਦਾ। ਅਕਸਰੀਅਤ ਕਿਹੜੀ ਬਰਾਦਰੀ ਜੇ ਇੱਥੇ? ਅਫਗਾਨ ਭਰਾ।